ਚਿੱਟੇ ਦੇ ਖਿਲਾਫ ਮਾਲਵੇ ਦੇ ਵਿੱਚੋਂ ਉੱਠੀ ਕਹਿੰਦੇ ਲੋਕ ਲਹਿਰ ਸ਼ਰਮਾ ਜੀ। ਬਿਲਕੁਲ, ਇਹ ਇੱਕ ਚੰਗੀ ਮੁਹਿੰਮ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਵਿੱਢੀ ਗਈ ਆ ਬਕਾਇਦਾ ਤੌਰ ਤੇ, ਕਿਉਂਕਿ ਲਗਾਤਾਰ ਵਰਤਾਰਾ ਪੰਜਾਬ 'ਚ ਆਏ ਦਿਨ। ਇੱਕ ਕੱਲ ਮੈਂ ਦੇਖ ਰਿਹਾ ਸੀ ਕਿ ਪਿਓ ਮਾਰਤਾ ਜੀ, ਹੈ ਨਾ, ਤੇ ਇੱਧਰ 77 ਕਰੋੜ ਦੀਆਂ ਹੈਰੋਇਨ ਕਹਿੰਦੇ ਜੀ ਜੁਲਾਈ ਮਹੀਨੇ ਦੀ, ਅਗਸਤ ਮਹੀਨੇ ਦੀ ਕੀ ਹੈ ਨਾ, ਵੱਡੀ ਖੇਪਾਂ ਦੇ ਵਿੱਚ ਨਾਲ 70 ਕਿਲੋ ਸ਼ਰਮਾ ਜੀ, ਮਾਫ ਕਰਨਾ ਹੈ 77 ਕਿਲੋ 800 ਗ੍ਰਾਮ। ਹਾਂ ਹਾਂਜੀ ਹਾਂਜੀ, 77 ਕਿਲੋ 800 ਗ੍ਰਾਮ ਜਿਹੜੀ ਇਹ ਖੇਪ ਫੜੀ ਗਈ ਹੈ। ਕਹਿੰਦੇ ਕਿ ਸਾਲ 2023 ਦਾ ਹੁਣ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਖੇਪ ਹੈ, ਸਭ ਤੋਂ ਵੱਡੀ ਖੇਪ। ਹਾਂਜੀ ਹਾਂਜੀ। ਦੂਜੇ ਪਾਸੇ ਆਪਾਂ ਇੱਕ ਦਿਨ ਉਹ ਪਹਿਲਾਂ ਖਬਰ ਕਰ ਰਹੇ ਸੀ, ਉਹ ਪਰਮਜੀਤ ਕੌਰ ਪੰਮੀ ਵਾਲੀ, ਹਾਂਜੀ, ਕਿ ਉਹਦੇ ਘਰੋਂ ਲਿਆਇਆ ਤੇ ਉਹ ਨਾ ਬੱਕਰੀ ਵੇਚ ਕੇ ਤੇ ਉਹ ਚਿੱਟੇ ਵਾਲਾ ਉਹ ਬੰਦਾ। ਸੋ ਇਹਦਾ ਲਗਾਤਾਰ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਪੰਜਾਬ 'ਚ ਲਗਾਤਾਰ ਇੱਕ ਦਿਨ 'ਚ ਇੱਕ ਜਾਨ ਤਾਂ ਜਾ ਹੀ ਰਹੀ ਹੈ। ਤੇ ਪਰ ਹੁਣ ਪੰਜਾਬ ਦੇ ਵਿੱਚ ਪਿੰਡ ਉੱਠਣ ਲੱਗੇ ਨੇ ਜੀ, ਪਿੰਡਾਂ ਦੇ ਲੋਕ ਉੱਠਣ ਲੱਗੇ ਨੇ ਜੀ। ਪੰਜਾਬ 'ਚ ਇੱਕ ਮੁਹਿੰਮ ਨਵੀਂ ਉੱਠਣ ਜਾ ਰਹੀ ਹੈ ਪ੍ਰਵੀਨ ਜੀ, ਜਿਹਦਾ ਨਾਂ ਹੈ ਪੁੱਤ ਬਚਾਓ ਮੁਹਿੰਮ। ਠੀਕ ਹੈ, ਕਿ ਉਹ ਆਪਾਂ ਕਹਿੰਦੇ ਆ ਨਾ ਕਿ ਕੁੱਖ 'ਚ ਧੀ ਬਚਾਓ, ਹੁਣ ਧਰਤੀ ਤੇ ਜੰਮਿਆ ਪੁੱਤ ਵੀ ਬਚਾਓ ਜੀ ਜੀ, ਇਹਦੀ ਮੁਹਿੰਮ ਹੈ। ਸੋ ਇਸ ਨੂੰ ਲੈ ਕੇ ਬਕਾਇਦਾ ਤੌਰ ਤੇ ਮਾਲਵੇ ਦਾ ਪਿੰਡ ਦੁੱਲੇਵਾਲ ਖਾਸਾ ਚਰਚਾ 'ਚ ਆਇਆ ਸੀਗਾ। ਸੋ ਉਸ ਪਿੰਡ ਨੇ ਇੱਕ ਨਵੀਂ ਪਹਿਲ ਕਦਮੀ ਤੁਸੀਂ ਕਹਿ ਸਕਦੇ ਹੋ ਕੀਤੀ ਸੀ ਕਿ ਉਸ ਨੇ ਹੁਣ ਇੱਕ ਅਗਲਾ ਕਦਮ ਵਧਾਉਂਦਿਆਂ ਦਿਨ ਰਾਤ ਦੇ ਠਿੱਕਰੀ ਪਹਿਰੇ ਸ਼ੁਰੂ ਕਰਤੇ। ਠੀਕ ਹੈ ਪ੍ਰਵੀਨ ਜੀ, ਲਗਭਗ ਹਰ ਪਿੰਡ 'ਚ, ਖਾਸ ਕਰ ਵੱਡੇ ਪਿੰਡਾਂ ਦੇ ਵਿੱਚ ਤਾਂ 4 ਦਰਵਾਜ਼ੇ ਹੁੰਦੇ ਸੀ ਪਿੰਡ 'ਚ ਦਾਖਲ ਹੋਣ ਦੇ ਜੀ, ਤੇ ਉਹ ਦਰਵਾਜ਼ੇ ਬਕਾਇਦਾ ਰਾਤ ਨੂੰ ਬੰਦ ਹੁੰਦੇ ਸੀ। ਤੇ ਉਹ ਜਿੱਥੇ ਦਰਵਾਜ਼ੇ ਬੰਦ ਹੁੰਦੇ ਸੀ ਉਹਦੇ ਮੂਹਰੇ ਦੋਏ ਪਾਸੇ ਦਰਵਾਜ਼ਿਆਂ ਦੇ ਮੂਹਰੇ ਬਰਾਂਡਾ ਹੁੰਦਾ ਸੀ। ਜੇ ਕੋਈ ਦੇਰ ਸਵੇਰ ਰਾਤ ਨੂੰ ਯਾਤਰੂ, ਸਾਧੂ, ਸੰਤ, ਫਕੀਰ ਜਾਂ ਪਿੰਡ ਦਾ ਹੀ ਕੋਈ ਬੰਦਾ ਜਾਂ ਰਿਸ਼ਤੇਦਾਰ ਲੇਟ ਸਪੇਟ ਆ ਜਾਵੇ ਤਾਂ ਉੱਥੇ ਦੇ ਕੋਲ ਪੈਣ ਨੂੰ ਥਾਂ ਜ਼ਰੂਰ ਹੁੰਦੀ ਸੀ, ਕਿਉਂਕਿ ਅੱਗੇ ਆਪਣੇ ਬਜ਼ੁਰਗਾਂ ਦੇ ਮੋਢੇ ਤੇ ਪਰਨਾ ਤਾਂ ਜ਼ਰੂਰ ਹੁੰਦਾ ਸੀ ਬਾਈ ਜੀ ਜੀ, ਬਿਲਕੁਲ, ਹੈ ਨਾ। ਤੇ ਇਸ ਲਈ ਉਹ ਫਿਰ ਉਹਨਾਂ ਕੁ ਹੁੰਦਾ ਸੀ ਕਿ ਭਾਈ ਜੇ ਦੇਸ ਬਰਾਬਰ ਤੇ ਪੈ ਜਾਵੇ, ਪਰ ਰਾਤ ਨੂੰ ਬੂਹਾ ਨਹੀਂ ਖੁੱਲੂਗਾ, ਸਮਾਂ ਹੁੰਦਾ ਸੀ ਕਿ ਇੰਨੇ ਵਜੇ ਤੱਕ ਸੂਰਜ ਢਲੇ ਤੇ ਜਾਂ ਇਹਦਾ। ਫਿਰ ਉਹ ਤੋਂ ਬਾਅਦ ਉਹ ਦਰਵਾਜ਼ੇ ਖਤਮ ਹੋ ਗਏ ਤੇ ਪਿੰਡ ਦੇ ਵਿੱਚ ਦਾਖਲ ਹੋਣ ਦੀ ਪੂਰੀ ਉਹ ਫਿਰਨੀ ਬਣ ਗਈ, ਜਿਹੜੇ ਮਰਜ਼ੀ ਪਾਸਿਓਂ ਬੜੀ ਜਾਓ, ਹੈ ਨਾ, ਕੋਈ ਹਿਸਾਬ ਕਿਤਾਬ ਨਹੀਂ ਰਿਹਾ। ਤੇ ਉਹ ਤੋਂ ਬਾਅਦ ਫਿਰ ਕਾਲੇ ਕੱਛਿਆਂ ਦਾ ਦੌਰ ਆਇਆ। ਉਹ ਕਾਲੇ ਕੱਛਿਆਂ ਦੇ ਦੌਰ 'ਚ ਪਿੰਡਾਂ 'ਚ ਠਿੱਕਰੀ ਪਹਿਰੇ ਲੱਗਣੇ ਸ਼ੁਰੂ ਹੋਏ ਜੀ। ਉਸ ਠਿੱਕਰੀ ਪਹਿਰੇ ਦੀ ਪਿਰਤ ਦੁਬਾਰਾ ਜਿਉਂਦੀ ਹੋ ਗਈ ਆ ਚਿੱਟੇ ਦੇ ਕਾਰਨ ਜੀ। ਦੁੱਲੇਵਾਲ ਪਿੰਡ ਜਿਹੜਾ ਮਤਲਬ ਕਿ ਬਠਿੰਡਾ ਖੇਤਰ ਦਾ ਪਿੰਡ ਹੈ, ਉਸ ਪਿੰਡ ਨੇ ਦਿਨ ਰਾਤ ਦਾ ਠਿੱਕਰੀ ਪਹਿਰਾ ਰੱਖਿਆ ਕਿ ਬਾਈ ਜੀ ਬਾਹਰੋਂ ਆਉਣ ਵਾਲਾ ਬੰਦਾ ਪੁੱਛ ਕੇ ਜਾਊਗਾ, ਦੱਸ ਕੇ ਆਊਗਾ ਕਿਹਨੂੰ ਮਿਲਣ ਚੱਲਿਆ, ਕਿਉਂ ਮਿਲਣ ਚੱਲਿਆ, ਪਿੰਡ ਦੇ ਵਾਲੇ ਉਸ ਘਰ ਤੋਂ ਵੈਰੀਫਾਈ ਕਰਾਂਗੇ, ਫਿਰ ਜਾਣ ਦਿਆਂਗੇ। ਪਿੰਡ ਦੇ ਨੌਜਵਾਨ ਜਿਹੜੇ ਸਵਾਲਾਂ ਦੇ ਘੇਰੇ 'ਚ ਨੇ ਜਾਂ ਲੋਕ ਜਿਹੜੇ ਸਵਾਲਾਂ ਦੇ ਘੇਰੇ 'ਚ ਨੇ, ਉਹਨਾਂ ਦੀ ਬਿਨਾਂ ਛਾਣਬੀਣ ਤੋਂ ਪਿੰਡ 'ਚੋਂ ਨਾ ਆ ਸਕਦੇ ਨਾ ਜਾ ਸਕਦੇ। ਚਿੱਟਾ ਮਕਾਉਣਾ ਕਹਿੰਦੇ, ਚਲੋ ਜੀ। ਢਿਲਵਾਂ ਪਿੰਡ ਹੈ ਜੀ ਬਰਨਾਲੇ ਦਾ, ਕਹਿੰਦੇ ਜੀ ਚਿੱਟਾ ਮੁਕਤ ਕਮੇਟੀ ਬਣਾ ਲਈ। ਹੁਣ ਸਾਨੂੰ ਘਰਾਂ ਦੀ ਨਿਸ਼ਾਨਦੇਹੀ ਆ, ਬੰਦਿਆਂ ਦੀ ਨਿਸ਼ਾਨਦੇਹੀ ਆ, ਤੇ ਚਿੱਟੇ ਤੋਂ ਮੁਕਤ ਕਰਕੇ ਹਟਾਂਗੇ ਜਿਹੜੇ ਚਿੱਟੇ ਦਾ ਕੰਮ ਕਰਦੇ ਆ। ਢਿਲਵਾਂ ਪਿੰਡ ਬਰਨਾਲੇ ਨੇ ਫੈਸਲਾ ਕਰ ਲਿਆ। ਕੱਲ ਕਲਾਂ ਮੋਗੇ ਦਾ ਪਿੰਡ ਆ ਜਨਾਬ ਜੀ। ਸਰਪੰਚ ਕਹਿੰਦਾ ਕਿ ਜਿੱਥੇ ਜਿੱਥੇ ਨਸ਼ੇੜੀ ਬੈਠਦੇ ਨੇ ਉਹ ਅੱਡਾ ਹੀ ਨਹੀਂ ਰਹਿਣ ਦੇਣਾ। ਉਹ ਸਾਰਿਆਂ ਮਲੀਆ ਮੇਟ ਕਰਕੇ ਪੱਧਰਾ ਕਰ ਲਿਆ ਕਿ ਬੈਠੋ ਕਿੱਥੇ, ਝਾੜੀਆਂ 'ਚ ਬੈਠਦੇ ਹੋ, ਕਿਸੇ ਢਹੇ ਹੋਏ ਖੋਲੇ 'ਚ ਬੈਠਦੇ ਹੋ, ਕਿਸੇ ਢਹੀ ਹੋਈ ਇਮਾਰਤ 'ਚ ਬੈਠਦੇ ਹੋ, ਕਿਸੇ ਖਾਲੀ ਘਰ 'ਚ ਬੈਠਦੇ ਹੋ, ਪੱਧਰਾ ਕਰ ਦੋ ਕਹਿੰਦੇ, ਸਾਰਾ ਕੁਝ ਪੱਧਰਾ ਕਰ ਦਿਓ। ਬਿਲਕੁਲ ਸਹੀ, ਬੈਠਣ ਜੋਗੇ ਨਹੀਂ ਰੱਖਣੇ। ਪਹਿਲ ਕਦਮੀ ਕੀਤੀ। ਮਾਨਸਾ ਦੇ ਪੂਰੇ ਜ਼ਿਲ੍ਹੇ ਨੇ ਬਕਾਇਦਾ ਤੌਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦੇ ਲਈ ਇੱਕ 14 ਅਗਸਤ ਨੂੰ ਵੱਡੀ ਰੈਲੀ, ਵੱਡਾ ਇਕੱਠ ਰੱਖ ਲਿਆ ਜਨਾਬ। ਰੱਖਿਆ ਬਿਲਕੁਲ ਜੀ। ਇਸ ਇਕੱਠ ਦੇ ਲਈ ਬਕਾਇਦਾ ਤੌਰ ਤੇ ਕਿਸਾਨ ਜਥੇਬੰਦੀਆਂ ਖੁੱਲ੍ਹ ਕੇ ਨਾਲ ਆ ਗਈਆਂ। ਇਹ ਸਾਰੀ ਪਿੰਡ ਦਰ ਪਿੰਡ, ਵਿਅਕਤੀ ਦਰ ਵਿਅਕਤੀ, ਘਾਲਣਾ ਦਰ ਘਾਲਣਾ, ਜਥੇਬੰਦੀ ਦਰ ਜਥੇਬੰਦੀ, ਸੰਸਥਾ ਦਰ ਸੰਸਥਾ, ਇਹ ਸਾਰੀ ਜਿਹੜੀ ਰਿਪੋਰਟ ਹੈ ਇਹ ਚਰਨਜੀਤ ਭੁੱਲਰ ਹੋਰਾਂ ਦੀ ਖਬਰ ਆ ਬਾਈ। ਹਾਂਜੀ, ਚਰਨਜੀਤ ਭੁੱਲਰ ਹੋਰਾਂ ਦੀ ਖਬਰ ਦੇ ਹਵਾਲੇ ਮੈਂ ਦੱਸ ਰਿਹਾ ਕਿ ਉਹ ਕਹਿੰਦੇ ਕਿ ਜਿਹੜਾ ਮਾਲਵਾ ਖੇਤਰ ਹੈ ਉਹ ਤਾਂ ਉੱਠ ਖੜਿਆ ਹੋਇਆ। ਮੈਂ ਪੰਜਾਬ ਨੂੰ ਸਮਝਦਾ, ਪੰਜਾਬ 'ਚ ਜਿਹੜੀਆਂ ਤਬਦੀਲੀਆਂ ਵਾਲੀਆਂ ਲਹਿਰ ਚੱਲੀਆਂ ਉਹ ਮਾਲਵਾ 'ਚੋਂ ਖਾਸੀਆਂ ਚੱਲੀਆਂ, ਔਰ ਸਫਲ ਵੀ ਹੋ ਕੇ ਪਰਤੀਆਂ ਜੀ। ਸੋ ਉਮੀਦ ਹੈ ਜੀ ਕਿ ਇਹ ਮੁਹਿੰਮ ਵੀ ਪੂਰੇ ਪੰਜਾਬ 'ਚ ਫੈਲੇ। ਮਾਲਵਾ ਕੀ ਮਾਝਾ ਕੀ ਦੁਆਬਾ ਕੀ ਪੁਆਧ, ਪੰਜਾਬ 'ਚੋਂ ਚਿੱਟੇ ਮੁਕਤ ਦੀ ਮੁਹਿੰਮ ਚੱਲੇ। ਔਰ ਇਹ ਮੁਹਿੰਮ ਕੱਲੀ ਆਪਣੇ ਘਰਾਂ ਤੱਕ, ਆਪਣੇ ਪਿੰਡਾਂ ਤੱਕ, ਆਪਣੇ ਗ੍ਰਾਂ ਤੱਕ ਨਾ ਹੋਵੇ ਕਿ ਆਪਾਂ ਚਿੱਟਾ ਆਉਣ ਤੋਂ ਰੋਕਣਾ ਹੈ ਜਾਂ ਜਾਣ ਤੋਂ ਰੋਕਣਾ ਜਾਂ ਲੈਣ ਵਾਲੇ ਤੋਂ ਰੋਕਣਾ ਹੈ। ਇਹ ਮੁਹਿੰਮ ਤੁਹਾਨੂੰ ਥਾਣਿਆਂ ਦੇ ਉੱਤੇ ਵੀ ਨਜ਼ਰ ਰੱਖਣ ਲਈ,
ਇਹ ਮੁਹਿੰਮ ਤੁਹਾਨੂੰ ਆਪਣੇ ਲੀਡਰਾਂ ਦੇ ਉੱਤੇ ਵੀ ਨਜ਼ਰ ਰੱਖਣ ਲਈ ਚਲਾਉਣੀ ਪੈਣੀ ਆ ਕਿ ਜਿਹੜੇ ਇਹ ਦਲਾਲਗਿਰੀ ਕਰਦੇ ਨੇ ਇਹਨਾਂ ਨੂੰ ਵੀ ਨੱਥ ਪਾਉਣੀ ਪੈਣੀ ਆ। ਜਿੱਦਣ ਇਹਨਾਂ ਨੂੰ ਨੱਥ ਪੈਗੀ ਬਈ ਚਿੱਟੇ ਵਾਲਾ ਮਾਮਲਾ ਮੁੱਕ ਜੂਗਾ। ਜੀ ਬਿਲਕੁਲ ਬਿਲਕੁਲ। ਸਮੱਸਿਆ ਸਮੂਹਿਕ ਬਣ ਚੁੱਕੀ ਹੈ ਤੇ ਜਦੋਂ ਸਮੁੱਚਤਾ ਦੇ ਵਿੱਚ ਤੁਸੀਂ ਸਮੂਹਿਕ ਸਮੁੱਚਤਾ ਦੇ ਵਿੱਚ ਹੰਭਲਾ ਮਾਰਦੇ ਹੋ ਤਾਂ ਹੀ ਇਹੋ ਜਿਹੀਆਂ ਜਿਹੜੀਆਂ ਸਮੂਹਿਕ ਸਮੱਸਿਆਵਾਂ ਹੁੰਦੀਆਂ ਉਹਨਾਂ ਦੇ ਹੱਲ ਹੋ ਸਕਦੇ। ਬਿਲਕੁਲ ਇਹੋ ਜਿਹੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਹਮੇਸ਼ਾ ਮਾਸ ਕਰਦਾ, ਲੋਕਾਂ ਦੇ ਇਕੱਠ ਤੈਅ ਕਰਦੇ ਆ। 4 ਲੋਕ ਬੋਲਣਗੇ, ਉਹਨਾਂ ਨੂੰ ਪੁਲਿਸ ਪਰਚੇ ਪਾ ਕੇ ਅੰਦਰ ਦੇ ਦੂ। ਪ੍ਰਵਿੰਦਰ ਝੋਟਾ ਤੁਹਾਡੇ ਸਾਹਮਣੇ, ਢਿਲਵਾਂ ਪਿੰਡ ਦੇ ਵਿੱਚ ਨਸ਼ਾ ਤਸਕਰ ਨੇ ਗੋਲੀ ਚਲਾ ਕੇ ਬੰਦਾ ਹੀ ਮਾਰਤਾ। ਸ਼ਰਾਬ ਮਾਫੀਆ ਆਪਣੇ ਪੰਜਾਬ ਦੇ ਵਿੱਚ ਕਿੰਨੇ ਕਤਲ ਕਰਦਾ ਰਿਹਾ, ਭੀਮਟਾ ਕਤਲ ਕਾਂਡ, ਘਰਾਂਗਣਾ ਵਾਲਾ ਕਤਲ ਕਾਂਡ, ਤੁਹਾਨੂੰ ਯਾਦ ਹੋਣਾ ਸਾਰਾ। ਬਿਲਕੁਲ ਹੁਣ ਸੁਨਾਮ ਦੇ ਵਿੱਚ ਵੀ ਇੱਕ ਬੰਦਾ ਵੱਢਿਆ ਵਾ ਮੁੱਖ ਮੰਤਰੀ ਦੇ ਆਪਦੇ ਹਲਕੇ ਦੇ ਵਿੱਚ ਤੇ ਆਪਦੇ ਇਹਨਾਂ ਦੇ ਕਾਰਜਕਾਲ ਦੇ ਵਿੱਚ, ਨਸ਼ਾ ਤਸਕਰਾਂ ਨੇ, ਸਿਰਫ ਇਸ ਕਰਕੇ ਕਿ ਉਹਨੇ ਸੂਹ ਦਿੱਤੀ ਸੀ ਪੁਲਿਸ ਨੂੰ। ਸੋ ਇਹ ਕਤਲੋਗਾਰਤ ਰੁਕਣੀ ਚਾਹੀਦੀ ਹੈ। ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ।